ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਇਹ ਘਟਨਾਵਾਂ ਹੁਣ ਅੱਤਵਾਦੀ ਹਮਲਿਆਂ ਦਾ ਰੂਪ ਧਾਰ ਚੁੱਕੀਆਂ ਨੇ। ਇਹਨਾਂ ਘਟਨਾਵਾਂ ਵਿੱਚ ਹਮਲਾਵਰ ਕਿਸੇ ਖਾਸ ਨਸਲੀ ਵਿਤਕਰੇ ਦੀ ਭਾਵਨਾ ਅਧੀਨ ਕਿਸੇ ਖਾਸ ਨਸਲ ਜਾਂ ਰੰਗ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ। ਪਿਛਲੇ 1 ਮਹੀਨੇ ਦੇ ਸਮੇਂ ਦਰਮਿਆਨ ਅਮਰੀਕਾ ਵਿੱਚ 45 ਇਹੋ ਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਿੱਥੇ ਬੰਦੂਕਧਾਰੀ ਹਮਲਾਵਰ ਵੱਲੋਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਇੰਡੀਆਨਾ ਪੁਲਿਸ ਵਿੱਚ ਫੈਡਐਕਸ ਕੰਪਨੀ ਦੇ ਦਫ਼ਤਰ ਵਿੱਚ ਇੱਕ 19 ਸਾਲਾ ਗੋਰੇ ਨੌਜਵਾਨ ਨੇ ਗੋਲੀਆਂ ਮਾਰ ਕੇ 8 ਲੋਕਾਂ ਨੂੰ ਕਤਲ ਕਰ ਦਿੱਤਾ ਸੀ, ਜਿਨ੍ਹਾਂ ਵਿੱਚ 4 ਸਿੱਖ ਸਨ। ਬਾਈਡਨ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ, ਪਰ ਲੋਕ ਕਹਿ ਰਹੇ ਹਨ ਕਿ ਮਾਮਲਾ ਦੁੱਖ ਪ੍ਰਗਟ ਕਰਨ ਤੋਂ ਅਗਾਂਹ ਕੁਝ ਕਰਨ ਦੀ ਮੰਗ ਕਰਦਾ ਹੈ। ਬੈਕਗ੍ਰਾਉਂਡ ਚੈੱਕਸ ਵਧਾਏ ਜਾਣ। ਜਿਹੜੇ ਬੰਦੇ ਦਿਮਾਗੀ ਤੌਰ ਤੇ ਬਿਮਾਰ ਨੇ ਜਾਂ ਅਪਰਾਧੀ ਨੇ ਜਿਨ੍ਹਾਂ ਨੇ ਹਿੰਸਕ ਵਾਰਦਾਤ ਵਿੱਚ ਆਪਣਾ ਹਿੰਸਕ ਵਾਰਦਾਤ ਕੋਈ ਕੀਤੀ ਆ ਜਾਂ ਹਵਾਲਾਤ ਵਿੱਚ ਕੈਦ ਹੋ ਚੁੱਕੇ ਨੇ, ਤਾਂ ਫਿਰ ਉਹ ਬੰਦਿਆਂ ਦੇ ਹੱਥੀਂ ਬੰਦੂਕਾਂ, ਹਥਿਆਰ, ਅਸਲਾ ਨਹੀਂ ਹੋਣਾ ਚਾਹੀਦਾ। ਸੋ ਬੈਕਗ੍ਰਾਉਂਡ ਚੈੱਕਸ ਕਰਨੇ ਜ਼ਰੂਰੀ ਨੇ ਅਤੇ ਜਦ ਪਤਾ ਲੱਗਦਾ ਆ ਕਿ ਕੋਈ ਦਿਮਾਗੀ ਤੌਰ ਤੇ ਬਿਮਾਰ ਆ, ਉਹਦਾ ਨਾਂ ਦਰਜ ਹੋਣਾ ਚਾਹੀਦਾ ਆ ਡੇਟਾਬੇਸ ਦੇ ਵਿੱਚ। ਨੈਸ਼ਨਲ ਤੇ ਫੈਡਰਲ ਡੇਟਾਬੇਸ ਬਣਨੀ ਚਾਹੀਦੀ ਆ, ਨਾ ਕਿ ਸਿਰਫ ਸੂਬਿਆਂ ਤੱਕ ਸੀਮਤ ਰਹੇ ਬਲਕਿ ਸਮੁੱਚੇ ਦੇਸ਼ ਵਿੱਚ ਇੱਕ ਡੇਟਾਬੇਸ ਹੋਣੀ ਚਾਹੀਦੀ ਆ। ਇਹ ਨਹੀਂ ਕਿ ਜੇ ਬੰਦਾ ਅਪਰਾਧੀ ਟੈਕਸਸ ਵਿੱਚ ਆ ਜਾਂ ਨਿਊਯਾਰਕ ਵਿੱਚ ਆ, ਉਹ ਕਿਸੇ ਹੋਰ ਸੂਬੇ 'ਚ ਜਾ ਕੇ ਇਹ ਅਸਲਾ ਖਰੀਦ ਸਕੇ ਜਾਂ ਇੰਟਰਨੈਟ 'ਤੇ ਜਾ ਕੇ ਅਸਲਾ ਖਰੀਦ ਸਕੇ। ਸੋ ਬੈਕਗਰਾਉਂਡ ਚੈੱਕਸ, ਇੱਕ ਨੈਸ਼ਨਲ ਡੇਟਾਬੇਸ, ਇਹਦੇ ਵਿੱਚ ਕਾਫੀ ਸਹਾਇਕ ਹੋਣਗੇ ਕਿ ਜਿਹੜੇ ਖਤਰਨਾਕ ਬੰਦੇ ਨੇ ਤੇ ਜਿਹੜੇ ਸ਼ਰਾਰਤੀ ਅਨਸਰ ਨੇ ਕਿ ਉਹਨਾਂ ਕੋਲ ਹਥਿਆਰ ਤੇ ਅਸਲਾ ਨਾ ਆ ਸਕੇ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਇਸ ਮਸਲੇ ਤੇ ਕੁਝ ਮੁੱਢਲੇ ਕਦਮ ਚੁੱਕੇ ਜਾਣ ਦੀ ਸ਼ੁਰੂਆਤ ਵੀ ਕੀਤੀ ਹੈ। Today, I'm announcing several initial steps my administration is taking to curb this epidemic of gun violence. I want to see a national red flag law and legislation to incentivize states to enact their own red flag laws. Today, I asked the Justice Department to publish a model red flag legislation so states can start crafting their own laws right now. ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਮੁੱਖ ਸਿਹਤ ਸਲਾਹਕਾਰ ਡਾਕਟਰ ਐਂਥਨੀ ਫਾਊਚੀ ਨੇ ਕਿਹਾ ਹੈ ਕਿ ਗਨ ਹਿੰਸਾ ਪਬਲਿਕ ਹੈਲਥ ਐਮਰਜੈਂਸੀ ਹੈ। ਇਸ ਪਿੱਛੇ ਮਨੌਤ ਇਹ ਹੈ ਕਿ ਗਨ ਵਾਇਲੈਂਸ ਕਰਨ ਵਾਲੇ ਲੋਕ ਮਾਨਸਿਕ ਬਿਮਾਰ ਹੁੰਦੇ ਹਨ, ਜਿਨ੍ਹਾਂ ਨੂੰ ਸਮੇਂ ਸਿਰ ਮਾਨਸਿਕ ਇਲਾਜ ਦੇ ਕੇ ਇਹ ਘਟਨਾਵਾਂ ਕੁਝ ਹੱਦ ਤੱਕ ਰੋਕੀਆਂ ਜਾ ਸਕਦੀਆਂ ਹਨ। When you see people getting killed, I mean, in this last month, it's just been horrifying what's happened. How can you say that's not a public health issue? ਅਮਰੀਕਾ ਦੀ ਕਾਂਗਰਸ ਵਿੱਚ ਵੀ ਇਹ ਮਸਲਾ ਲਗਾਤਾਰ ਸਿਆਸੀ ਖਿੱਚੋਤਾਣ ਦੀ ਵਜ੍ਹਾ ਬਣਿਆ ਹੋਇਆ ਹੈ। ਜਿੱਥੇ ਡੈਮੋਕ੍ਰੇਟ ਨੁਮਾਇੰਦੇ ਇਸ ਹਿੰਸਾ ਨੂੰ ਕਾਬੂ ਵਿੱਚ ਕਰਨ ਲਈ ਗਨ ਸੇਲ ਨੂੰ ਨਿਯਮਬੱਧ ਕਰਨ ਦੀ ਵਕਾਲਤ ਕਰ ਰਹੇ ਹਨ, ਉੱਥੇ ਰਿਪਬਲਿਕਨ ਨੁਮਾਇੰਦੇ ਅਮਰੀਕੀ ਨਾਗਰਿਕਾਂ ਦੀ ਆਜ਼ਾਦੀ ਦਾ ਹਵਾਲਾ ਦਿੰਦਿਆਂ ਕਿਸੇ ਤਰ੍ਹਾਂ ਵੀ ਗਨ ਸੇਲ ਨੂੰ ਨਿਯਮਬੱਧ ਕਰਨ ਦਾ ਵਿਰੋਧ ਕਰ ਰਹੇ ਹਨ। As a Sikh and as a American, we have to do right thing. ਤੇ even though Second Amendment ਦੇ ਹੱਕ ਦੇ ਵਿੱਚ ਅਸੀਂ ਦੋਨੋਂ ਪੱਖੋਂ ਹੈਗੇ ਹਾਂ, ਐਜ਼ ਅਮਰੀਕਨ ਵੀ ਤੇ ਐਜ਼ ਅ ਸਿੱਖ ਵੀ, ਪਰ ਜਿਹੜੇ ਗਨ ਕੰਟਰੋਲ ਲਾਜ਼ ਨੇ ਉਹ ਸਾਨੂੰ ਸਟ੍ਰਿਕਟ ਚਾਹੀਦੇ ਨੇ ਇਸ ਕੰਟਰੀ ਦੇ ਵਿੱਚ, ਤਾਂ ਜੋ ਹਰ ਬੰਦੇ ਕੋਲ ਐਕਸੈਸ ਨਾ ਹੋਵੇ ਗਨ ਖਰੀਦਣ ਦਾ। ਜੇ ਗਨ ਕੰਟਰੋਲ ਲੈਜਿਸਲੇਸ਼ਨ ਦੇ ਨਾਲ ਜਿਹੜੇ ਹਿੰਸਕ ਹਮਲੇ ਨੇ ਬੰਦ ਹੋ ਸਕਦੇ ਤਾਂ ਹੁਣ ਤੱਕ ਇਹ ਸਭ ਹਮਲੇ ਬੰਦ ਹੋ ਜਾਣੇ ਚਾਹੀਦੇ ਸੀ। ਸ਼ਿਕਾਗੋ ਵਿੱਚ, ਡਿਟਰੋਇਟ ਵਿੱਚ, ਬਾਲਟਿਮੋਰ, ਨਿਊਯਾਰਕ, ਨਿਊ ਜਰਸੀ, ਹੋਰ ਕਿੰਨੇ ਵੱਡੇ ਸ਼ਹਿਰ ਜਿਨ੍ਹਾਂ ਦੇ ਵਿੱਚ ਗਨ ਕੰਟਰੋਲ ਲੈਜਿਸਲੇਸ਼ਨ ਪਿਛਲੇ 40-50 ਸਾਲ ਤੋਂ ਕਾਫੀ ਕੰਟਰੋਲ ਦੇ ਵਿੱਚ ਹੈਗੀ ਹੈ। ਅਮਰੀਕਾ ਵਿੱਚ ਹਥਿਆਰ ਵੇਚਣ, ਖਰੀਦਣ ਅਤੇ ਰੱਖਣ ਦੀ ਖੁੱਲ੍ਹ ਦਾ ਮੂਲ ਆਧਾਰ ਅਮਰੀਕੀ ਸੰਵਿਧਾਨ ਦੀ ਦੂਜੀ ਤਰਮੀਮ ਹੈ।
ਅਮਰੀਕਾ ਦੇ ਮੌਜੂਦਾ ਸਿਆਸੀ ਢਾਂਚੇ ਦੀ ਹੋਂਦ 18ਵੀਂ ਸਦੀ ਦੇ ਇੱਕ ਇਨਕਲਾਬ ਵਿੱਚੋਂ ਨਿਕਲੀ ਸੀ। ਇਹ ਇਨਕਲਾਬ ਲਿਆਉਣ ਵਾਲੇ ਦਾਨਿਸ਼ਮੰਦਾਂ ਨੇ ਜਦੋਂ ਸੰਵਿਧਾਨ ਬਣਾਇਆ ਤਾਂ ਲੋਕਾਂ ਦੀ ਆਜ਼ਾਦੀ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ, ਜਿਸ ਵਿੱਚੋਂ ਦੂਜੀ ਤਰਮੀਮ ਹੋਂਦ ਵਿੱਚ ਆਈ। ਇਹ ਮੱਧ ਅਮਰੀਕਾ ਦੇ ਹਰ ਨਾਗਰਿਕ ਨੂੰ ਹਥਿਆਰ ਰੱਖਣ ਦੀ ਖੁੱਲ੍ਹ ਦਿੰਦੀ ਹੈ ਤਾਂ ਕਿ ਕੋਈ ਵੀ ਸਥਾਪਿਤ ਨਿਜ਼ਾਮ ਆਪਣੀ ਫੌਜੀ ਤਾਕਤ ਨਾਲ ਲੋਕਾਂ ਨੂੰ ਗੁਲਾਮ ਨਾ ਬਣਾ ਸਕੇ। ਪਰ ਅੱਜ ਇਹ ਹਥਿਆਰ ਰੱਖਣ ਦੀ ਖੁੱਲ੍ਹ ਕਈਆਂ ਨੂੰ ਤਰਕ ਸੰਗਤ ਨਹੀਂ ਲੱਗ ਰਹੀ। ਇਹ ਜਿਹੜੀ ਘਟਨਾਕ੍ਰਮ ਚੋਂ ਇੱਕ ਚੀਜ਼ ਬੜੀ ਸਾਹਮਣੇ ਆਈ ਹੈ ਵੀ 1 ਸਾਲ ਪਹਿਲੇ ਜਿਸ ਇਨਸਾਨ ਨੇ ਗੋਲੀਆਂ ਚਲਾਈਆਂ ਨੇ ਫੈਡੈਕਸ ਦੇ ਦਫ਼ਤਰ ਵਿੱਚ ਜਾ ਕੇ, FBI ਨੇ ਉਹਦੀ ਜਾਂਚ ਵੀ ਕੀਤੀ ਸੀ। ਲੋਕਲ ਅਥਾਰਟੀਜ਼ ਨੇ ਵੀ ਕਿਹਾ ਸੀ ਵੀ ਇਹਨੂੰ ਇੱਕ ਮੈਂਟਲ ਹੈਲਪ ਦੀ ਲੋੜ ਹੈਗੀ ਹੈ, ਇਹਦੀ ਮੈਂਟਲ ਹੈਲਥ ਸਹੀ ਨਹੀਂ ਹੈ। ਪਰ ਅਫਸੋਸ ਦੀ ਗੱਲ ਹੈ ਤੇ ਉਹਦੀ ਸ਼ਾਟਗਨ ਨੂੰ ਕਨਫੈਸਟੀਗੇਟ ਵੀ ਕੀਤਾ ਗਿਆ ਸੀ। ਸੋ ਉਹਦੀ ਸ਼ਾਟਗਨ ਰੱਖ ਵੀ ਲਈ ਸੀ, ਉਹਨੂੰ ਵਾਪਸ ਨਹੀਂ ਦਿੱਤੀ, ਪਰ ਹੀ ਵਾਜ਼ ਏਬਲ ਟੂ ਲੀਗਲੀ ਬਾਏ ਅਨਦਰ ਸ਼ਾਟਗਨ। ਸੋ ਇਹ ਕਿਤੇ ਨਾ ਕਿਤੇ ਸਿਸਟਮ ਦਾ ਫੇਲੀਅਰ ਹੈ। ਸੋ ਜ਼ਰੂਰ ਸਾਨੂੰ ਗਨ ਜਿਹੜੇ ਕੰਟਰੋਲ ਲਾਜ਼ ਨੇ ਉਹਨਾਂ ਨੂੰ ਇਸ ਕੰਟਰੀ ਦੇ ਵਿੱਚ ਸਟ੍ਰਿਕਟ ਬਣਾਉਣ ਦੀ ਬੜੀ ਹੀ ਇੰਪੋਰਟੈਂਟ ਲੋੜ ਹੈ। ਕੁਝ ਲਾਜ਼ ਕਨੈਟੀਕਟ ਨੇ ਸਟਰੋਂਗ ਵੀ ਕੀਤੇ ਨੇ ਤੇ ਜਿਵੇਂ ਕਿ ਆਪ ਜੀ ਜਾਣਦੇ ਹੋ ਵੀ ਗਵਰਨਰ ਆਫ ਕਨੈਟੀਕਟ ਨਾਲ ਵੀ ਜਦੋਂ ਗੱਲ ਹੋਈ ਹੈ, ਉਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਜਿਹੜੇ ਕੁਝ ਲਾਜ਼ ਸਟ੍ਰਿਕਟ ਆਲਰੇਡੀ ਕੀਤੇ ਹੋਏ ਨੇ, ਬਟ ਅਸੀਂ ਉਹਨਾਂ ਦੀ ਰੈਡ ਟੇਪਿੰਗ ਕਰਾਂਗੇ। ਉਹਦਾ ਮਤਲਬ ਹੁੰਦਾ ਵੀ ਇਹਨਾਂ ਨੂੰ ਹਿਲਾਉਣਾ ਬਹੁਤ ਹੀ ਮੁਸ਼ਕਿਲ ਹੋ ਜਾਏਗਾ ਆਉਣ ਵਾਲੇ ਸਮੇਂ 'ਚ। ਗਨ ਕੰਟਰੋਲ ਦੇ ਨਾਲ ਹਿੰਸਕ ਹਮਲੇ ਵਧਣਗੇ, ਘਟਣਗੇ ਨਹੀਂ, ਵਧਣਗੇ ਇਸ ਕਰਕੇ ਕਿ ਜਿਹੜਾ ਬੰਦਾ ਲਾ ਦੀ ਪਰਵਾਹ ਨਹੀਂ ਕਰਦਾ ਉਹਨੇ ਤਾਂ ਗਨ ਪ੍ਰਕਿਓਰ ਕਰ ਲੈਣੀ ਹੈ, ਜਿੱਥੋਂ ਮਰਜ਼ੀ ਕਰ ਲਿਓ। ਉਹਨੂੰ ਠੱਲ ਜੇ ਪੈ ਸਕਦੀ ਹੈ ਤੇ ਆਮ ਸ਼ਹਿਰੀ ਦੇ ਕੋਲ ਸ਼ਸਤਰਧਾਰੀ ਹੋਣਾ ਜ਼ਰੂਰੀ ਹੈ। ਅਮਰੀਕਾ ਵਿੱਚ ਨਸਲੀ ਵਿਤਕਰਾ ਇਸ ਦੂਜੀ ਤਰਮੀਮ ਤੋਂ ਵੀ ਪੁਰਾਣਾ ਹੈ। ਗੋਰੇ ਲੋਕ ਕਾਲਿਆਂ ਨੂੰ ਨੀਚ ਅਤੇ ਨਫ਼ਰਤ ਕਰਨ ਯੋਗ ਸਮਝਦੇ ਆਏ ਹਨ। ਪਿਛਲੇ ਸਮੇਂ ਵਿੱਚ ਉਦਾਰਵਾਦ ਅਤੇ ਲੋਕਤੰਤਰ ਦੀ ਮਜ਼ਬੂਤੀ ਵੀ ਇਸ ਵਿਚਾਰ ਨੂੰ ਖਤਮ ਨਹੀਂ ਕਰ ਸਕੀ, ਬਲਕਿ ਇਹ ਵਿਚਾਰ ਤਿੱਖਾ ਅਤੇ ਖਤਰਨਾਕ ਹੁੰਦਾ ਜਾ ਰਿਹਾ ਹੈ। ਗੋਰੇ ਅਮਰੀਕਨਾਂ ਦੇ ਲਈ ਨਫ਼ਰਤ ਕਰਨ ਵਾਲੇ ਲੋਕਾਂ ਦੀ ਸੂਚੀ ਵਿੱਚ ਹੁਣ ਕਾਲਿਆਂ ਤੋਂ ਇਲਾਵਾ ਏਸ਼ੀਆਈ, ਸਿੱਖ ਅਤੇ ਮੁਸਲਿਮ ਵੀ ਸ਼ਾਮਲ ਹੋ ਗਏ ਹਨ। ਪੂਰੇ ਯੂਰਪ ਦੇ ਵਿੱਚ ਵਾਈਟ ਸੁਪਰਾਮੇਸੀ ਦੀ ਧਾਰਾ ਜ਼ੋਰ ਫੜਦੀ ਜਾ ਰਹੀ ਹੈ। ਅਮਰੀਕਾ ਦੇ ਵਿੱਚ ਇਹ ਨਫ਼ਰਤ ਦੀ ਅੱਗ, ਇਹ ਨਸਲਵਾਦ ਦੀ ਅੱਗ ਬੜੀ ਫੈਲ ਰਹੀ ਆ ਤੇ ਇਹ ਜਿਹੜੀ ਅੰਜਾਮ ਵੀ ਦਿੰਦੀ ਆ ਇਹ ਵਾਰਦਾਤਾਂ ਨੂੰ, ਜਿਸ ਵਿੱਚ ਕਦੇ ਕੋਈ ਅਫਰੀਕੀ ਮੂਲ ਦੇ ਭੈਣ ਭਰਾ ਸ਼ਿਕਾਰ ਬਣਦੇ ਨੇ ਜਾਂ ਕਦੇ ਕੋਈ ਹਿਸਪੈਨਿਕ ਮੂਲ ਦੇ ਭੈਣ ਭਰਾ ਸ਼ਿਕਾਰ ਬਣਦੇ ਨੇ, ਜਾਂ ਖਾਸ ਤੌਰ 'ਤੇ ਹੁਣ ਜੋ ਏਸ਼ੀਅਨ ਮੂਲ ਦੇ ਨੇ ਉਹਨਾਂ ਦੇ ਵੱਲ ਇਹ ਨਫ਼ਰਤ ਜਿਹੜੀ ਹੈਗੀ ਆ ਫੈਲਾਈ ਜਾ ਰਹੀ ਆ ਤੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ। ਤੇ ਅਸੀਂ ਹੁਣੇ ਹੀ ਦੇਖਿਆ ਆ ਕਿ ਸਾਡੇ ਸਿੱਖ ਭੈਣ ਭਰਾਵਾਂ 'ਤੇ ਵੀ ਇਹ ਹਮਲੇ ਇੰਡੀਅਨਾਪੋਲਿਸ ਦੇ ਵਿੱਚ ਹੋਏ ਨੇ। ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਡਿਸਕ੍ਰਿਮੀਨੇਸ਼ਨ ਜਿੱਥੇ ਵੀ ਬੰਦੇ ਹੈਗੇ ਬੰਦਿਆਂ ਨਾਲ ਡਿਸਕ੍ਰਿਮੀਨੇਟ ਕਰਦੇ ਆ, ਪਰ ਇਹਨੂੰ ਕਹਿਣਾ ਕਿ ਸਿਸਟਮੈਟਿਕ ਡਿਸਕ੍ਰਿਮੀਨੇਸ਼ਨ ਹੈ, ਇਹ ਜੀ ਮੈਥੋਡਿਕਲ ਹੈ, ਇਹ ਬਿਲਕੁਲ ਸਰਾਸਰ ਝੂਠ ਹੈ। ਇਹ ਉਹਨਾਂ ਸਿਆਸੀ ਬੰਦਿਆਂ ਕੋਲੋਂ ਇਹ ਝੂਠ ਨਿਕਲਦਾ ਹੈ, ਇਹ ਤਾਂ ਅਣਭੋਲਪੁਣੇ 'ਚ ਨਹੀਂ, ਜਾਣ ਕੇ। ਉਹਨਾਂ ਕੋਲ ਹੋਰ ਤਾਂ ਹੁਨਰ ਕੋਈ ਹੈ ਨਹੀਂ ਕਿ ਲੋਕਾਂ ਨੂੰ ਵੰਡ ਲਓ ਤੇ ਵੰਡ ਕੇ ਉਹਨਾਂ 'ਤੇ ਰਾਜ ਕਰੋ। ਨਿਊਜ਼ੀਲੈਂਡ ਤੋਂ ਲੈ ਕੇ ਅਮਰੀਕਾ ਤੱਕ ਗੋਰੇ ਹਮਲਾਵਰ ਕਾਲਿਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਪਿੱਛੇ ਉਹਨਾਂ ਦੀ ਪ੍ਰਮੁੱਖ ਧਾਰਨਾ ਇਹ ਹੈ ਕਿ ਇਹਨਾਂ ਨਸਲਾਂ ਦੇ ਲੋਕ ਬਾਹਰੀ ਹਨ ਜੋ ਸਾਡੇ ਹਿੱਸੇ ਦੇ ਸਾਧਨਾਂ ਵਿੱਚ ਹਿੱਸੇਦਾਰ ਬਣ ਰਹੇ ਹਨ, ਜਦ ਕਿ ਪ੍ਰਵਾਸ ਮਨੁੱਖੀ ਸਭਿਅਤਾ ਦੇ ਪ੍ਰਕਾਸ਼ ਤੋਂ ਹੀ ਚੱਲਿਆ ਆ ਰਿਹਾ ਵਰਤਾਰਾ ਹੈ ਤੇ ਗੋਰੇ ਲੋਕ ਬਸਤੀਵਾਦੀ ਪ੍ਰਵਿਰਤੀ ਰਾਹੀਂ ਹੀ ਧਰਤੀ ਦੇ ਬਹੁਤੇ ਖਿੱਤਿਆਂ ਦੇ ਮਾਲਕ ਬਣ ਬੈਠੇ ਹਨ। ਜੇ ਅਸੀਂ ਸਿਰਫ ਅਸਲੇ ਤੇ ਹਥਿਆਰਾਂ ਵੱਲ ਧਿਆਨ ਦੇਵਾਂਗੇ ਤੇ ਗੱਲ ਅਧੂਰੀ ਰਹਿ ਜਾਏਗੀ। ਉਹ ਕਿਹੜੀ ਜ਼ਹਿਨੀਅਤ ਆ, ਉਹ ਕਿਹੜੀ ਸੋਚ ਆ ਜਿਹੜੀ ਕਿਸੇ ਬੰਦੇ ਨੂੰ ਉਤਸ਼ਾਹਿਤ ਕਰਦੀ ਆ ਕਿ ਉਹ ਇਹੋ ਜਿਹੀ ਘਿਨੌਣੀ ਹਰਕਤਾਂ ਕਰੇ। statista.com ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਹੋਏ 123 ਹਮਲਿਆਂ ਚੋਂ
66 ਮੌਕਿਆਂ ਤੇ ਹਮਲਾਵਰ ਗੋਰੀ ਨਸਲ ਨਾਲ ਸੰਬੰਧਿਤ ਸੀ। ਸੈਨ ਫਰਾਂਸਿਸਕੋ ਦੀ ਲੇਖਕਾ ਲੂਇਸ ਬੈਕਟ ਮੰਨਦੀ ਹੈ ਕਿ ਅਮਰੀਕਾ ਵਿੱਚ ਗਨ ਹਿੰਸਾ ਦੀ ਜੜ ਨਸਲਵਾਦ ਵਿੱਚ ਪਈ ਹੈ। ਗਨ ਕੰਟਰੋਲ ਦੀ ਬਹਿਸ ਵਿੱਚ ਇਹ ਪੱਖ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਅਮਰੀਕਾ ਵਿੱਚ ਗਨ ਨਾਲ ਖੁਦਕੁਸ਼ੀਆਂ ਕਰਨ ਵਾਲਿਆਂ ਦੀ ਦਰ ਬਹੁਤ ਜ਼ਿਆਦਾ ਹੈ। ਇਸ ਲਈ ਖੁਦਕੁਸ਼ੀਆਂ ਨੂੰ ਰੋਕਣ ਵਾਸਤੇ ਗਨ ਕੰਟਰੋਲ ਦੀ ਵਕਾਲਤ ਕੀਤੀ ਜਾਂਦੀ ਹੈ। ਆਪ ਜੀ ਸਾਰੇ ਜਾਣਦੇ ਹੋ ਵੀ ਇੱਥੇ ਹਰ ਬੰਦਾ ਹੀ ਡਿਪਰੈਸ਼ਨ ਦਾ ਤਕਰੀਬਨ ਸ਼ਿਕਾਰ ਹੈਗਾ, ਜੋ ਵੀ ਤੁਸੀਂ ਦੇਖ ਸਕਦੇ ਹੋ ਡੇਟੇ ਉਠਾ ਕੇ। ਤੇ ਇਹਦੇ ਵਿੱਚ ਵੀ ਕੰਮ ਕਰਨ ਦੀ ਬੜੀ ਲੋੜ ਹੈ ਤੇ ਸੁਸਾਈਡਲ ਪ੍ਰੀਵੈਂਸ਼ਨਸ ਦੇ ਉੱਤੇ ਕੰਮ ਕਰਨ ਦੀ ਬੜੀ ਲੋੜ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਖੁਦਕੁਸ਼ੀ ਗਨ ਤੋਂ ਇਲਾਵਾ ਨਹੀਂ ਕੀਤੀ ਜਾ ਸਕਦੀ? ਤਾਂ ਸਮੱਸਿਆ ਦੀ ਜੜ ਸ਼ਾਇਦ ਗਨ ਵਿੱਚ ਨਹੀਂ, ਮਨ ਵਿੱਚ ਪਈ ਆ, ਕਿਉਂਕਿ ਮਨ ਵਿੱਚ ਹੀ ਉਹ ਨਿਰਾਸ਼ਾ ਹੈ ਜਿਸ ਦੇ ਚੱਲਦਿਆਂ ਮਨੁੱਖ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਹੁੰਦਾ ਹੈ, ਤੇ ਮਨ ਵਿੱਚ ਹੀ ਉਹ ਨਫ਼ਰਤ ਆ ਜਿਸ ਦੇ ਚੱਲਦਿਆਂ ਮਨੁੱਖ ਕਿਸੇ ਦੂਜੀ ਨਸਲ ਜਾਂ ਰੰਗ ਦੇ ਲੋਕਾਂ ਦੇ ਉੱਤੇ ਹਮਲਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੈ। ਇੱਕ ਇੰਪੋਰਟੈਂਟ ਚੀਜ਼ ਹੈ ਜਿਹੜੀ ਮੈਂਟਲ ਹੈਲਥ ਦੇ ਲਈ ਇਨਵੈਸਟਮੈਂਟਸ ਕਰਨੀਆਂ। ਸੋ ਉਹ ਫੈਡਰਲ ਗਵਰਨਮੈਂਟਸ ਦਾ ਬੜਾ ਵੱਡਾ ਇਹਦੇ ਵਿੱਚ ਰੋਲ ਹੈਗਾ ਵੀ ਕਿੱਦਾਂ ਮੈਂਟਲ ਹੈਲਥ ਨੂੰ ਪ੍ਰਮੋਟ ਕਰਨਾ। ਡਾਕਟਰ ਫਾਊਚੀ ਦੇ ਕਹਿਣ ਮੁਤਾਬਕ ਇਹ ਇੱਕ ਸਿਹਤ ਐਮਰਜੈਂਸੀ ਹੈ, ਜਿਸ ਦੇ ਚੱਲਦਿਆਂ ਅਮਰੀਕਾ ਵਿੱਚ ਮਾਨਸਿਕ ਸਿਹਤ ਨੂੰ ਦਰੁਸਤ ਕਰਨ ਦਾ ਵਿਚਾਰ ਜੇ ਮੁੱਖ ਏਜੰਡੇ ਤੇ ਹੋਵੇ ਤਾਂ ਸ਼ਾਇਦ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਪਹਿਲਾਂ ਰੋਕਿਆ ਜਾ ਸਕੇ। ਕਿ ਇਹ ਹਮਲਿਆਂ ਦਾ ਦੌਰ ਨਹੀਂ ਰੁਕਦਾ, ਉਦੋਂ ਤੱਕ ਨਿਸ਼ਾਨੇ ਤੇ ਆਈਆਂ ਪਛਾਣਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ? ਇਹ ਇੱਕ ਵੱਡਾ ਸਵਾਲ ਹੈ ਜਿਸ ਦਾ ਤੁਰੰਤ ਕੋਈ ਹੱਲ ਨਹੀਂ ਦਿਸ ਰਿਹਾ। ਇਸ ਦੇ ਹੱਲ ਲਈ ਸ਼ਾਇਦ ਹੁਣ ਅਮਰੀਕਾ ਨੂੰ ਕਿਸੇ ਹੋਰ ਇਨਕਲਾਬ ਦੀ ਲੋੜ ਹੈ।